ਇਹ ਪਿੰਡ ਜਿਹੜਾ ਜਦੋਂ ਵੰਡ ਨਹੀਂ ਹੋਈ ਤੇ ਇੱਥੇ ਕੌਣ ਕੌਣ ਰਹਿੰਦਾ ਹੁੰਦਾ ਸੀ, ਕਿਹੜੀ ਕਿਹੜੀ ਬਰਾਦਰੀਆਂ? ਪਹਿਲਾਂ ਮੁਸਲਮਾਨ ਵੀ ਹੈ ਹਨ, ਉਹ ਤੁਰ ਗਏ ਹਨ ਸਿੱਖਾਂ ਦੇ ਬਾਰੇ ਗਿੱਤਰੇ ਤੇ ਸਿੱਖ ਹੀ ਸਿੱਖ ਹੈ ਹਨ। ਪੈਲੀ ਭਾਂਡੇ ਵਾਲੇ ਸਨ? ਆਹ ਬਿਲਕੁਲ। ਅੱਛਾ, ਤੇ ਤੁਹਾਡੇ ਕੋਈ ਸਿੱਖਾਂ ਦੇ ਨਾਲ ਹੀ ਕੋਈ ਯਾਰੀ ਦੋਸਤੀ ਵੀ ਹੈ, ਸਾਨੂੰ ਜਾਣਦੇ ਹੋ ਮਤਲਬ ਉਸ ਲੈਵਲ ਤੋਂ? ਆਹੋ ਜਾਣਦੇ ਆ। ਕਿਸੇ ਕੋਈ ਇੱਕ ਦਾ ਨਾਂ ਹੁੰਦਾ ਹੋਵੇ? ਆਹ ਬਥੇਰਿਆਂ ਦਾ ਹੁੰਦਾ। ਕੀ ਸੀ? ਮੰਗਲ ਸਿੰਘ, ਜਾਗਰ ਸਿੰਘ ਤੇ ਸੰਤ ਸਿੰਘ, ਇੱਥੇ ਬੜਿਆਂ ਦਾ ਨਾਂ ਹੈ। ਤੇ ਇਹ ਫਿਰ ਜਦੋਂ ਚਲੇ ਗਏ ਤੇ ਬੜੇ ਪਿਆਰ ਮੁਹੱਬਤ ਨਾਲ ਤੁਸੀਂ ਰਹਿੰਦੇ ਹੁੰਦੇ ਸੀ? ਆਹੋ ਬਿਲਕੁਲ। ਕੋਈ ਲੜਾਈ ਝਗੜਾ? ਨਹੀਂ ਕੋਈ ਲੜਾਈ ਝਗੜਾ। ਤੇ ਤੁਸੀਂ ਜਿਹੜਾ ਨਾ ਉਹਦਾ ਪਿੰਡ ਕਿੱਡਾ ਕੁ ਸੀ? ਉਦੋਂ ਵੀ ਏਡਾ ਗਈ ਸੀ। ਅੱਛਾ। ਹਾਂ। ਤੇ ਜਿਹੜਾ ਨਾ ਜ਼ਮੀਨਾਂ ਉਦੋਂ ਕਿਹਦੀਆਂ ਜ਼ਿਆਦਾ ਸਨ, ਸਿੱਖਾਂ ਦੀਆਂ? ਸਿੱਖਾਂ ਦੀਆਂ ਉਦੋਂ। ਤੇ ਜਦੋਂ ਸਿੱਖ ਚਲੇ ਗਏ ਵੰਡ ਦੀ ਹੋਈ? ਹਾਂ ਫਿਰ ਆਹ ਵੀ ਪਟਿਆਲਾ ਦੀ ਰਿਆਸਤ ਦੇ ਹਨ, ਕੋਈ ਜੰਮੂ ਦੀ ਰਿਆਸਤ ਦੇ ਹਨ, ਉਹਨਾਂ ਕੋਲ ਲਈ ਸੀ ਪਾਲੀ ਜ਼ਮੀਨ ਦਾ। ਹੌਲੀ 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 ਲੈਂਦੇ ਰਹੇ। ਅੱਛਾ, ਤੇ ਜਦੋਂ ਸਿੱਖ ਇੱਥੇ ਰਹਿੰਦੇ ਹੁੰਦੇ ਸਨ ਜੀ, ਤੇ ਉਦੋਂ ਇਹ ਪਿੰਡ ਦੇ ਜਿਹੜਾ ਨਾ ਉਹ ਕੀ ਕਹਿੰਦੇ ਨੇ ਮੁਸਲਮਾਨ ਰਹਿੰਦੇ ਹੁੰਦੇ ਸਨ ਉਦੋਂ ਵੀ? ਆਹ ਸਿੱਖ ਜਦੋਂ ਇੱਥੇ ਹਨ ਉਦੋਂ ਹੈ ਹਨ, ਤੇ ਇੱਕ ਰਿਹਾ ਸੀ ਫਕੀਰਾਂ ਦਾ ਘਰ, ਤੇ ਉਹ ਵੀ ਤੁਰ ਗਏ ਹਨ ਬਾਅਦ ਚ। ਤੇ ਇਸ ਵੇਲੇ ਇੱਥੇ ਜਿਹੜੇ ਨੇ ਬਸ ਹਾਈ ਕ੍ਰਿਸਚਨ ਕ੍ਰਿਸਚਨ ਨੇ? ਹਾਂ। ਅੱਛਾ, ਮੈਨੂੰ ਇਹ ਦੱਸੋ ਕਿ ਇਹ ਚਰਚ ਇੱਥੇ ਇਸ ਪਿੰਡ 'ਚ ਕਿੰਨੇ ਹੈਗੇ ਨੇ ਤੇ ਮਸਜਿਦਾਂ ਕਿੰਨੀਆਂ ਨੇ? ਇੱਥੇ ਮਸਜਿਦ ਕੋਈ ਨਹੀਂ, ਚਰਚ ਦੋ ਨੇ। ਮੈਂ ਐਲਡਰ ਸਾਹਿਬ ਹਾਂ। ਤੇ ਇਹ ਚਰਚ ਜਿਹੜਾ ਨਾ ਇਹ ਤਕਰੀਬਨ ਕਾਫੀ ਬੱਚੀਆਂ ਬੱਚੇ ਮੇਰੀ ਉਮਰ ਦੇ ਸਭ ਲੋਕ ਇੱਥੇ ਚਰਚ ਵਿੱਚ ਆਉਂਦੇ ਨੇ। ਇੱਥੇ ਮਸਜਿਦ ਕੋਈ ਨਹੀਂ ਹੈਗੀ। ਅੱਛਾ, ਕਿਉਂਕਿ ਇੱਥੇ ਮੁਸਲਮਾਨ ਹੀ ਕੋਈ ਨਹੀਂ ਤੇ ਮਸਜਿਦ? ਨਹੀਂ ਮੁਸਲਮਾਨ ਭਰਾ ਕੋਈ ਨਹੀਂ ਹੈਗਾ। ਅਸੀਂ ਮੁਸਲਮਾਨਾਂ ਦੇ ਨਾਲ ਵੀ ਇਤਰਾਮ ਕਰਨੇ ਆ, ਇੱਜ਼ਤ ਕਰਨੇ ਆ ਕੁਰਾਨ ਪਾ ਕੇ। ਸਾਡੇ ਪਿੰਡ ਰਿਸ਼ਤਿਆਂ ਦਾ ਮਸਲਾ ਹੋਇਆ ਕਿਉਂਕਿ ਸਾਡੇ ਪਿੰਡਾਂ ਦੇ ਨੇ ਕਿ ਰਾਹ ਕੋਈ ਨਹੀਂ, ਕਿਉਂਕਿ ਅਸੀਂ ਬੱਚੀ ਜਾਂ ਬੱਚੇ ਦਾ ਇੱਥੇ ਕਰਕੇ ਤੇ ਅਜ਼ਾਬ ਨੂੰ ਫੜੀਏ ਤੇ ਸੌਣ ਭਾਦਰੋਂ ਦੇ ਵਿੱਚ ਸਾਡੇ ਵਿੱਚ ਇੱਥੇ ਮਰਨਾ ਜਿਉਣਾ ਹੋ ਜਾਏ। ਖੁਸ਼ੀ ਗਮੀ ਦੇ ਵਿੱਚ ਅਸੀਂ ਇੱਥੇ ਆ ਨਹੀਂ ਸਕਦੇ ਤੇ ਨਾਲ ਸੇ ਬੱਚੀ ਸਾਡੀ ਇੱਥੇ ਰਹਿ ਹੀ ਸਕਦੀ ਹੈ, ਕਿਉਂਕਿ ਸਾਨੂੰ ਸ਼ਹਿਰ ਬੜੀ ਦੂਰ ਲੱਗਦਾ। ਇੱਥੇ ਸਿਰਫ ਮਸੀਹੀ ਲੋਕ ਰਹਿ ਰਹੇ ਨੇ ਜਨਾਬ। ਠੀਕ ਹੋ ਗਿਆ, ਸਿਰਫ ਅਕਲੀਤਾਂ ਦਾ ਪਿੰਡ ਮਸੀਹਾਂ ਦਾ? ਹਾਂਜੀ। ਨਾਜ਼ਰੀਨ, ਇਹ ਪਿੰਡ ਹੈਗਾ ਮੋਨੀਵਾਲ, ਜਿੱਥੇ ਇੱਕ ਵੀ ਮੁਸਲਮਾਨਾਂ ਦਾ ਘਰ ਨਹੀਂ, ਤਮਾਮ ਕ੍ਰਿਸਚਨ ਰਹਿੰਦੇ ਨੇ, ਮਸੀਹੀ ਬਰਾਦਰੀ ਦੇ ਲੋਕ ਨੇ। ਕਾਫੀ ਵੱਡਾ ਪਿੰਡ ਹੈ ਔਰ ਕਿਆਮੇ ਪਾਕਿਸਤਾਨ ਤੋਂ ਲੈ ਕੇ ਹੁਣ ਤੱਕ ਇੱਥੇ ਕੋਈ ਮੁਸਲਮਾਨਾਂ ਦਾ ਘਰ ਨਹੀਂ ਹੈਗਾ। ਲਿਹਾਜ਼ਾ ਇਸ ਪਿੰਡ ਦੀ ਖੂਬਸੂਰਤੀ ਹੈ ਕਿ ਇਹ ਸਾਰੇ ਲਾਗੇ ਦੇ ਪਿੰਡ ਜਿਹੜੇ ਨੇ ਉਹ ਬੜੇ ਪਿਆਰ ਮੁਹੱਬਤ ਨਾਲ ਰਹਿੰਦੇ ਨੇ। ਮੁਸਲਮਾਨ ਨੇ ਚਾਰ ਤਰਫ, ਤੇ ਪਾਕਿਸਤਾਨ ਜਿਹੜਾ ਨਾ ਇਸੇ ਵੱਲ ਨਾਲ ਕਿਹਾ ਜਾਂਦਾ ਕਿ ਅਕਲੀਤਾਂ ਦੇ ਲਿਹਾਜ਼ ਨਾਲ ਬੜਾ ਪੁਰਅਮਨ ਮੁਲਕ ਹੈ। ਇੱਥੇ ਜਿਹੜੇ ਗੈਰ ਮੁਸਲਮ ਨੇ ਉਹਨਾਂ ਨੂੰ ਮੁਕੰਮਲ ਮਜ਼ਹਬੀ ਆਜ਼ਾਦੀ ਹਾਸਲ ਹੈ, ਕਿਉਂਕਿ ਇਸ ਪਿੰਡ ਦੇ ਵਿੱਚ ਮਸਜਿਦ ਕੋਈ ਨਹੀਂ, ਕਿਉਂਕਿ ਮੁਸਲਮਾਨ ਕੋਈ ਨਹੀਂ। ਲਿਹਾਜ਼ਾ ਦੋ ਚਰਚ ਨੇ ਜਿੱਥੇ ਮਸੀਹੀ ਬਰਾਦਰੀ ਆਰਾਮ ਨਾਲ ਆਪਣੇ ਮਜ਼ਹਬੀ ਰਸੂਮਾਤ ਜਿਹੜੀਆਂ ਨੇ ਉਹ ਕਿਆਮੇ ਪਾਕਿਸਤਾਨ ਤੋਂ ਲੈ ਕੇ ਹੁਣ ਤੱਕ ਅਦਾ ਕਰਦੀਆਂ ਆ ਰਹੀਆਂ ਨੇ। ਉਸ ਪਿੰਡ ਜਾ ਕੇ ਉਹਨਾਂ ਦੇ ਲੋਕਾਂ ਨਾਲ ਗੱਲ ਕਰਨੇ ਔਰ ਪੁੱਛਨੇ ਆ ਕਿ ਉਹ ਕੀ ਕਹਿੰਦੇ ਨੇ ਇਸ ਬਾਰੇ 'ਚ। अस्सलाम वालेकुम नाजरीन, मैं इस वे मौजूद हाँ पिंड मोहनवाली दे विच, जिहड़ा कि इत्थों दस्सिया गया कि सारा ही क्रिश्चन दा पिंड हैगा। इत्थे सारी आबादी जिहड़ी हैगी है ना वो तकरीबन 100 घर है और सारे घर साडी क्रिश्चन जो हैगे ने बरादरी उन्हां दे घर ने। तो इस हवाले नाल साडे नाल बजुर्ग मौजूद ने, इस पिंड दे रहायशी ने, और उन्होंने दस्सिया कि जो पाकिस्तान बनया उदों उन्हां दी उमर कोई 10-12 साल सी, उन्हां नूं होश है। तो इस हवाले नाल उन्हां नाल जिहड़ा ना गल भी करने आ, मसाइल भी पुछने आ, ते इन्हां नूं कोई पुराना भी पुछने आ। चाचा जी की नाम है तुहाडा? बरकत मसीह। वालिद दा नाम की जे? सरदारी। ते उस तो परदादे दा भी नाम हुंदा जे? आहो। की सी? संता। संता। अच्छा, तुसी शुरू तो ही क्रिश्चियन ही हो? आह जी। अच्छा, तो ऐसे पिंड च रह रहे हो? ऐसे जी। ਇਹ ਪਿੰਡ ਜਿਹੜਾ ਜਦੋਂ ਵੰਡ ਨਹੀਂ ਹੋਈ ਤੇ ਇੱਥੇ ਕੌਣ ਕੌਣ ਰਹਿੰਦਾ ਹੁੰਦਾ ਸੀ, ਕਿਹੜੀ ਕਿਹੜੀ ਬਰਾਦਰੀਆਂ? ਪਹਿਲਾਂ ਮੁਸਲਮਾਨ ਵੀ ਹੈ ਹਨ, ਉਹ ਤੁਰ ਗਏ ਹਨ ਸਿੱਖਾਂ ਦੇ ਬਾਰੇ ਗਿੱਤਰੇ ਤੇ ਸਿੱਖ ਹੀ ਸਿੱਖ ਹੈ ਹਨ। ਪੈਲੀ ਭਾਂਡੇ ਵਾਲੇ ਸਨ? ਆਹ ਬਿਲਕੁਲ। ਅੱਛਾ, ਤੇ ਤੁਹਾਡੇ ਕੋਈ ਸਿੱਖਾਂ ਦੇ ਨਾਲ ਹੀ ਕੋਈ ਯਾਰੀ ਦੋਸਤੀ ਵੀ ਹੈ, ਸਾਨੂੰ ਜਾਣਦੇ ਹੋ ਮਤਲਬ ਉਸ ਲੈਵਲ ਤੋਂ? ਆਹੋ ਜਾਣਦੇ ਆ। ਕਿਸੇ ਕੋਈ ਇੱਕ ਦਾ ਨਾਂ ਹੁੰਦਾ ਹੋਵੇ? ਆਹ ਬਥੇਰਿਆਂ ਦਾ ਹੁੰਦਾ। ਕੀ ਸੀ? ਮੰਗਲ ਸਿੰਘ, ਜਾਗਰ ਸਿੰਘ ਤੇ ਸੰਤ ਸਿੰਘ, ਇੱਥੇ ਬੜਿਆਂ ਦਾ ਨਾਂ ਹੈ। ਤੇ ਇਹ ਫਿਰ ਜਦੋਂ ਚਲੇ ਗਏ ਤੇ ਬੜੇ ਪਿਆਰ ਮੁਹੱਬਤ ਨਾਲ ਤੁਸੀਂ ਰਹਿੰਦੇ ਹੁੰਦੇ ਸੀ? ਆਹੋ ਬਿਲਕੁਲ। ਕੋਈ ਲੜਾਈ ਝਗੜਾ? ਨਹੀਂ ਕੋਈ ਲੜਾਈ ਝਗੜਾ। ਤੇ ਤੁਸੀਂ ਜਿਹੜਾ ਨਾ ਉਹਦਾ ਪਿੰਡ ਕਿੱਡਾ ਕੁ ਸੀ? ਉਦੋਂ ਵੀ ਏਡਾ ਗਈ ਸੀ। ਅੱਛਾ। ਹਾਂ। ਤੇ ਜਿਹੜਾ ਨਾ ਜ਼ਮੀਨਾਂ ਉਦੋਂ ਕਿਹਦੀਆਂ ਜ਼ਿਆਦਾ ਸਨ, ਸਿੱਖਾਂ ਦੀਆਂ? ਸਿੱਖਾਂ ਦੀਆਂ ਉਦੋਂ। ਤੇ ਜਦੋਂ ਸਿੱਖ ਚਲੇ ਗਏ ਵੰਡ ਦੀ ਹੋਈ? ਹਾਂ ਫਿਰ ਆਹ ਵੀ ਪਟਿਆਲਾ ਦੀ ਰਿਆਸਤ ਦੇ ਹਨ, ਕੋਈ ਜੰਮੂ ਦੀ ਰਿਆਸਤ ਦੇ ਹਨ, ਉਹਨਾਂ ਕੋਲ ਲਈ ਸੀ ਪਾਲੀ ਜ਼ਮੀਨ
ਬੈ ਹੌਲੀ 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 ਲੈਂਦੇ ਰਹੇ ਆ। ਅੱਛਾ, ਤੇ ਜਦੋਂ ਸਿੱਖ ਇੱਥੇ ਰਹਿੰਦੇ ਹੁੰਦੇ ਸਨ ਜੀ ਤੇ ਉਦੋਂ ਇਹ ਪਿੰਡ ਦੇ ਜਿਹੜਾ ਨਾ ਉਹ ਕੀ ਕਹਿੰਦੇ ਨੇ ਮੁਸਲਮਾਨ ਰਹਿੰਦੇ ਹੁੰਦੇ ਸਨ ਉਦੋਂ ਵੀ? ਆਹ ਸਿੱਖ ਜਦੋਂ ਇੱਥੇ ਹੁਣ ਉਦੋਂ ਹੈ ਹਨ ਤੇ ਇੱਕ ਰਿਹਾ ਸੀ ਫਕੀਰਾਂ ਦਾ ਘਰ ਤੇ ਉਹ ਵੀ ਤੁਰ ਗਏ ਹਨ ਬਾਅਦ ਚ। ਤੇ ਇਸ ਵੇਲੇ ਇੱਥੇ ਜਿਹੜੇ ਨੇ ਬਸ ਹਾਈ ਕ੍ਰਿਸਚਨ ਹੀ ਕ੍ਰਿਸਚਨ ਨੇ। ਆ। ਅੱਛਾ, ਠੀਕ ਹੋ ਗਿਆ। ਅੱਛਾ ਜੁਏਦ ਸਾਹਿਬ, ਮੈਨੂੰ ਇਹ ਦੱਸੋ ਕਿ ਤੁਸੀਂ ਕਿੰਨੀ ਕੁ ਤੁਹਾਡੀ ਉਮਰ ਹੋ ਗਈ ਹੋਣੀ ਮੋਟੀ ਮੋਟੀ? ਮੇਰੀ ਤਕਰੀਬਨ 60 ਸਾਲ ਤੋਂ ਉੱਤੇ ਜਾ ਰਹੀ ਹੈ। ਤੇ ਤੁਸੀਂ ਇਹ ਦੱਸੋ ਕਿ ਇਹ ਪਿੰਡ ਕਿੰਨਾ ਕੁ ਹੈਗਾ, ਇੱਥੇ ਘਰ ਕਿੰਨੇ ਕੁ ਨੇ? ਇੱਥੇ ਤਕਰੀਬਨ ਕੋਈ 100 ਦੇ ਕਰੀਬ ਘਰ ਹੈਗਾ। 100 ਦੇ ਕਰੀਬ ਘਰ ਹੈ। ਸਾਰਿਆਂ ਦੇ ਵੋਟ ਬਣੇ ਨੇ ਜਿਹੜੇ ਹੈ ਨੇ ਇਸ ਕਾਬਲ? ਹਾਂਜੀ, ਸਾਰਿਆਂ ਦੇ ਵੋਟ ਤਕਰੀਬਨ ਬਣੇ ਨੇ। ਅੱਛਾ, ਤੇ ਮੈਨੂੰ ਇਹ ਦੱਸੋ ਕਿ ਇਹ ਇੱਥੇ ਕਿਹੜੀ ਬਰਾਦਰੀ ਜ਼ਿਆਦਾ ਹੈ ਜਾਂ ਕੀ ਪਿੰਡ ਦਾ? ਇੱਥੇ ਸਿਰਫ ਮਸੀਹੀ ਲੋਕ ਰਹਿ ਰਹੇ ਨੇ ਜਨਾਬ। ਠੀਕ ਹੋ ਗਿਆ, ਸਿਰਫ ਅਕਲੀਤਾਂ ਦਾ ਪਿੰਡ ਮਸੀਹਾਂ ਦਾ। ਹਾਂਜੀ, ਤੇ ਉਸ ਤੋਂ ਬਾਅਦ ਲਾਦਾ ਇਹ ਵੇ ਕਿ ਸਾਡਾ ਸਕੂਲ ਕੋਈ 2 ਸਾਲ 3 ਸਾਲ ਤੋਂ ਬੰਦ ਹੋ ਗਿਆ ਕਿਉਂਕਿ ਟੀਚਰ ਕੋਈ ਵੀ ਨਹੀਂ ਆ ਰਿਹਾ। ਇਹ ਸੀਲ ਕੀਤਾ ਗਿਆ ਦਾ। ਪਹਿਲਾਂ ਖੁੱਲਾ ਸੀ ਤੇ ਹੁਣ ਬੰਦ ਹੋ ਗਿਆ? ਹੁਣ ਜੀ ਬੰਦ ਹੋ ਗਿਆ। ਅੱਛਾ, ਤੇ ਇੱਥੇ ਕੋਈ ਟੀਚਰ ਨਹੀਂ ਆ ਰਿਹਾ। ਸਾਡੇ ਬੱਚੇ ਬੜੇ ਸਲਾਬ ਦੇ ਵਿੱਚ ਬੜੀ ਦੂਰ ਜਾਣੇ ਪਏ। ਸਾਨੂੰ ਤਲਵੰਡੀ ਬੱਚੇ ਛੋਟੇ ਛੋਟੇ ਜਾਣੇ ਪੈਂਦੇ ਨੇ ਸਕੂਲ ਦੇ ਵਿੱਚ ਕਿਉਂਕਿ ਉਹ ਬੜੀ ਆਵਾਜ਼ਾਰੀ ਹੁੰਦੀ ਹੈ ਤੇ ਸਾਨੂੰ। ਹੋਰ ਤੁਹਾਡੇ ਕੀ ਮਸਲਾ ਕੋਈ? ਹੋਰ ਸਾਡੇ ਮਸਲਾ ਇਹ ਕਿ ਸਾਡਾ ਰਾਹ ਹੈ ਤੇ ਸਾਡਾ ਰਾਹ ਨਹੀਂ ਬਣ ਰਿਹਾ ਕਿਉਂਕਿ ਅਸੀਂ ਬੜੇ ਮਜਬੂਰ ਹੈਗੇ ਆ ਕਿਉਂਕਿ ਨਾ ਕੋਈ ਗੱਡੀ ਆ ਰਹੀ ਹੈ। ਕੋਈ ਜੇ ਬਰਾਤ ਆਵੇ ਤੇ ਤਦ ਸਾਨੂੰ ਬੜੀ ਮੁਸ਼ਕਿਲ ਆਉਂਦੀ ਹੈ ਕਿ ਕੋਈ ਸਾਡੀਆਂ ਜੇ ਅਗਰ ਕਬਰਾਂ ਨੇ ਉਹਨਾਂ ਨੂੰ ਰਾਹ ਕੋਈ ਨਹੀਂ ਕਿਉਂਕਿ ਸਾਨੂੰ ਸਾਉਣ ਭਾਦਰੋਂ ਦੇ ਵਿੱਚ ਸਲਾਬ ਦੇ ਵਿੱਚ ਕੋਈ ਡੈਥ ਹੋ ਜਾਏ, ਕੋਈ ਇਸ ਤਰ੍ਹਾਂ ਦਾ ਵਾਕਿਆ ਹੋ ਜਾਏ ਤਦ ਸਾਨੂੰ ਕੋਈ ਮਸਲਨ ਸਲਵਾਰਾਂ ਟੁੱਕ ਕੇ ਸਾਨੂੰ ਜਾਣਾ ਪੈਂਦਾ। ਅੱਛਾ, ਤੇ ਇਹ ਮੈਨੂੰ ਦੱਸੋ ਕਿ ਇਹ ਪਿੰਡ ਕਿੰਨਾ ਕੁ ਪੁਰਾਣਾ ਹੈ? ਇਹ ਪਿੰਡ ਜਦੋਂ ਸਿੱਖ ਟੁਰ ਗਏ ਸਨ ਤੇ ਉਦੋਂ ਦਾ ਸਿੱਖਾਂ ਦੇ ਦੌਰ ਦਾ ਇਹ ਪਿੰਡ ਪੁਰਾਣਾ ਹੈਗਾ। ਤੇ ਉਦੋਂ ਦੇ ਹੀ ਇਹ ਕ੍ਰਿਸਚਨ ਨੇ? ਉਦੋਂ ਦੇ ਇਹ ਕ੍ਰਿਸਚੀਅਨ ਇੱਥੇ ਮੌਜੂਦਾ ਰਹਿੰਦੇ ਨੇ। ਅੱਛਾ, ਤੇ ਇੱਥੇ ਜਿਹੜੇ ਹੈਗੇ ਨੇ ਕੋਈ ਤੁਹਾਡੇ ਪਿੰਡ ਦੇ ਕੋਈ ਪੜ੍ਹੇ ਲਿਖੇ ਕੋਈ ਅਫਸਰ ਵੀ ਹੈ ਨੇ ਕਿ ਜ਼ਿਮੀਦਾਰ ਮਾਹੌਲ ਹੈ? ਕੁਛ ਹੈ ਨੇ ਤੇ ਕੋਈ ਜ਼ਿਮੀਂਦਾਰ ਵੀ ਜ਼ਿਆਦਾਤਰ ਜ਼ਿਮੀਂਦਾਰ ਨੇ ਕਿਉਂਕਿ ਸਾਡੇ ਵਸਾਇਲ ਹੀ ਇਸ ਤਰ੍ਹਾਂ ਨੇ ਕਿ ਕਿਉਂਕਿ ਸਾਨੂੰ ਕੋਈ ਸਪੋਰਟ ਨਹੀਂ ਕਰ ਰਿਹਾ। ਉਹ ਬੀਬੀ ਇੱਥੇ ਰਹੀ ਸੀ 5-4 ਦਿਨ ਤੋਂ ਫਿਰ ਉਹਨੂੰ ਕਰਾਇਆ ਜਿਹੇ ਚ। ਉਹ ਕਿੰਨਾ ਦੀ ਬੀਬੀ ਸੀ? ਸਿੱਖਾਂ ਦੀ? ਸਿੱਖਾਂ ਦੀ ਸੀ। ਨਾਂ ਕੋਈ ਯਾਦ ਉਹਦਾ? ਚੂੜ ਮੁੰਡੇ ਵਿਆਹੀ ਸੀ। ਹੂੰ, ਕਹਿੰਦਾ ਚੂੜ ਮੁੰਡੇ ਦੀ ਸੀ ਤੇ ਵਿਆਹੀ ਸੀ ਡਸ਼ਕੇ ਵਾਲੇ ਕੋਈ ਪਿੰਡ ਉਧਰ। ਸਿੱਖਾਂ ਦੀ ਸੀ? ਆਹ ਤੇ ਤੁਸੀਂ ਕਿੱਥੇ ਛੱਡ ਕੇ ਆਏ ਉਹਨੂੰ? ਉਹ ਉੱਥੇ ਕਰਾਵਾ ਹੀ ਜੈਸੇ। ਤੇ ਟੁਰ ਗਏ ਫਿਰ? ਆਹ ਅੱਛਾ ਸਲੀਬ ਦਾ ਨਿਸ਼ਾਨ ਲਾਤਾ ਸੀ ਉਹਨੂੰ ਤੇ ਉਹ ਤੁਰ ਗਏ ਸੀ ਇਕੱਲੇ। ਅੱਛਾ, ਉਹ ਸਿੱਖ ਸੀ ਲੇਕਿਨ ਸਲੀਬ ਬਣਾਤਾ ਕਿ ਜੀ ਇਹ ਕ੍ਰਿਸਚਨ ਹੈ। ਆਹ ਉਹਨੂੰ ਦੱਸਿਆ ਕਿ ਤੈਨੂੰ ਅਸੀਂ ਕ੍ਰਿਸਚਨ ਕਰਕੇ ਛੱਡ ਆਉਂਦੇ ਆ? ਨਹੀਂ ਨਹੀਂ ਉਹ ਆਪੇ ਹੀ ਤੁਰ ਗਏ ਸੀ। ਅੱਛਾ, ਆਹ ਸਹੀ ਹੈ। ਤੇ ਹੁਣ ਮੈਂ ਤੁਹਾਨੂੰ ਆਖਰ ਤੇ ਪੁੱਛਣਾ ਵਾ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੇ ਪਿੰਡ ਦੇ ਬਾਰੇ ਚ ਘੁੰਮਣ ਨੂੰ? ਜਾਂਦੇ ਭਾਈ ਸਕੂਲ ਬਣ ਜਾਏ ਕੋਈ ਪੈਸੇ ਦਾ ਝਗੜਾ ਇਹ ਵੀ ਕੋਈ ਸਹੂਲਤ ਹੋ ਜੇ। ਇਹ ਖਰਾਬ ਕਰਦੇ ਤੇ ਸਾਨੂੰ। ਅੱਛਾ, ਹੋਰ। ਤੇ ਇਸ ਪਿੰਡ ਦੇ ਵਿੱਚ ਕੋਈ ਤੁਹਾਡਾ ਕੋਈ ਚਰਚ ਚੁਰਚ ਵੀ ਹੈਗੇ ਨੇ? ਆਹੋ ਚਰਚ ਵੀ ਹੈ ਨੇ 2। 2 ਚਰਚ ਨੇ? ਆਹ, ਤੇ ਲੋਕੀ ਜਾਂਦੇ ਜੁੰਦੇ ਨੇ ਤੁਹਾਡੇ? ਆਹੋ ਮਤਲਬ ਰੁਝਾਨ ਮਜ਼ਬੀ ਹੈਗਾ? ਆਹੋ ਬਿਲਕੁਲ। ਅੱਛਾ, ਤੇ ਕਬਰਸਤਾਨ ਵੀ ਹੈ ਤੁਹਾਡਾ? ਆਹੋ ਕਬਰਸਤਾਨ ਵੀ ਹੈ। ਤੇ ਉੱਥੇ ਮੁਸਲਮਾਨ ਤੇ ਕੋਈ ਨਹੀਂ ਹੈਗਾ? ਨਹੀਂ ਨਹੀਂ। ਅੱਛਾ, ਲੋ ਜੀ ਦੋਸਤੋ ਤੇ ਮਿੱਤਰੋ, ਪਿੰਡ ਮੋਹਨਵਾਲੀ ਜਿਹੜਾ ਹੈ ਇਹ ਹੈਗਾ ਤਲਵੰਡੀ ਪਿੰਡਾਂ ਦੇ ਕੋਲ। ਔਰ ਮੈਂ ਬੜੀ ਇਹਦੀ ਤਹਿਕੀਕ ਕਰਕੇ ਫੈਸਲਾ ਕੀਤਾ ਕਿ ਆਪਣੇ ਦੋਸਤ ਭਰਾਵਾਂ ਦੀ ਵੀਡੀਓ ਬਣਾ ਕੇ ਲਿਆਵਾਂ। ਇਹ ਵੀਡੀਓ ਬਣਾਉਣ ਦਾ ਮਕਸਦ ਇਹ ਕਿ ਇੱਥੇ ਬਹੁਤ ਹੀ ਬੈਕਵਰਡ ਜਿਹਾ ਇਲਾਕਾ ਹੈ। ਕੋਈ ਰਸਤਾ ਵੀ ਇਹਨੂੰ ਖਾਸ ਨਹੀਂ ਜਾਂਦਾ ਜਿਸ ਤਰ੍ਹਾਂ ਕਿ ਤੁਸੀਂ ਵੇਖ ਰਹੇ ਹੋ। ਬੜੇ ਅਜੀਬੋ ਗਰੀਬ ਰਸਤਾ ਹੈ, ਕੱਚਾ। ਨਹਿਰ ਦੇ ਕਿਨਾਰੇ ਕਿਨਾਰੇ ਜਾਣਾ ਪੈਂਦਾ ਹੈ। ਨਹਿਰ ਉਹ ਵੇ ਜਿਹੜੀ ਹੈਡਮਰਾਲਾ ਚੋਂ ਨਿਕਲਦੀ ਹੈ। ਹੈਡਮਰਾਲਾ ਚੋਂ ਨਿਕਲ ਕੇ ਤੇ ਇਹ ਜਾਂਦੀ ਹੈ ਰਾਵੀ ਦੇ ਜਾ ਕੇ ਡਿੱਗਦੀ ਹੈ। ਇਹ ਲੰਘਦੀ ਹੈ ਮੂਸੇਪੁਰ ਦੇ ਕੋਲੋਂ ਔਰ ਸਿੱਧੀ ਜਾਂਦੀ ਹੈ ਬਿਲਕੁਲ ਢਿੱਲੀ ਨਹਿਰ ਦੇ ਪੁਲ ਦੇ ਕੋਲੋਂ ਹੋ ਕੇ ਤੇ ਅੱਗੇ ਰਾਵੀ 'ਚ ਚਲੀ ਜਾਂਦੀ ਹੈ। ਇਹ ਪਿੰਡ ਮੋਹਨਵਾਲੀ ਜਿਹੜਾ ਹੈ ਇਹ ਇਹਦੇ ਦਾਤੇਵਾਲੀ ਦੇ ਕੋਲ ਹੈ। ਔਰ ਇਹ ਕਿਹਾ ਜਾਂਦਾ ਕਿ ਬੜਾ ਵੱਡਾ ਸਿੱਖਾਂ ਦਾ ਪਿੰਡ ਸੀ। ਔਰ ਸਿੱਖ ਇੱਥੋਂ ਜਦੋਂ 1947 ਦੀ ਵੰਡ ਚਲੇ ਗਏ ਨੇ ਜੱਥਿਆਂ ਦੇ ਜੱਥੇ, ਤੇ ਉਦੋਂ ਫਿਰ ਇੱਥੇ ਜਿਹੜੇ ਈਸਾਈ ਸਨ ਉਹ ਕ੍ਰਿਸਚਨ ਜਿਹੜੇ ਮਸੀਹੀ ਜਿਹੜੇ ਸਾਡੇ ਬਰਾਦਰੀ ਹੈ ਉਹ ਇੱਥੇ ਰਹਿੰਦੇ ਸਨ। ਫਿਰ ਉਹ ਕੁਝ ਉਹਨਾਂ ਲੋਕਾਂ ਨੇ ਜ਼ਮੀਨਾਂ ਖਰੀਦ ਲਈਆਂ, ਕੁਝ ਉਹਨਾਂ ਬਣਾਈਆਂ। ਔਰ ਅੱਜ ਜਿਹੜੇ ਇਸ ਪਿੰਡ ਮੋਹਨਵਾਲੀ ਦੇ ਵਿੱਚ ਜਿਹੜੀ ਮਸੀਹ ਬਰਾਦਰੀ ਉਹ ਜ਼ਮੀਨ ਭਾਂਡਿਆਂ ਦੇ ਲੋਕ ਨੇ। ਤੇ ਬੜਾ ਹੀ ਦਿਲਚਸਪ ਇੱਕ ਫੀਚਰ ਹੈਗਾ ਅੱਜ ਦਾ। ਇਹਨੂੰ ਤੁਸੀਂ
ਲਾਈਕ ਵੀ ਕਰੋ, ਸ਼ੇਅਰ ਵੀ ਕਰੋ, ਔਰ ਇਸ ਤਰ੍ਹਾਂ ਦੀਆਂ ਵੀਡੀਓ ਮਜ਼ੀਦ ਵੇਖਣਾ ਚਾਹੁੰਦੇ ਹੋ ਤਾਂ ਪੇਜ ਨੂੰ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਬੈਲ ਦਾ ਜਿਹੜਾ ਬਟਨ ਹੈ, ਘੰਟੀ ਦਾ ਬਟਨ, ਉਹ ਵੀ ਦਬਾ ਲੈਣਾ ਤਾਂ ਕਿ ਤੁਹਾਨੂੰ ਜਨਾਬ ਜਦੋਂ ਮੇਰੀ ਕੋਈ ਨਵੀਂ ਵੀਡੀਓ ਆਏ ਤੇ ਘਰ ਬੈਠੇ ਮਿਲ ਜੇ ਤੇ ਫਿਰ ਇਹਨੂੰ ਵੇਖੋ, ਇੰਜੋਏ ਕਰੋ, ਆਪਣੇ ਭਰਾ ਨੂੰ ਸਪੋਰਟ ਕਰੋ। ਜਦੋਂ ਤੁਸੀਂ ਲਾਈਕ ਕਰਦੇ ਹੋ, ਸ਼ੇਅਰ ਕਰਦੇ ਹੋ, ਸਬਸਕ੍ਰਾਈਬ ਕਰਦੇ ਹੋ, ਸਾਨੂੰ ਉਹਦੇ ਨਾਲ ਹੌਸਲਾ ਮਿਲਦਾ। ਤੁਹਾਡਾ ਜਾਂਦਾ ਕੁਛ ਨਹੀਂ ਤੇ ਸਾਨੂੰ ਹੌਸਲਾ ਮਿਲਦਾ। ਤੇ ਨਾਜ਼ਰੀਨ, ਇਸ ਵੇਲੇ ਤੁਸੀਂ ਸਾਡੇ ਜਿਹੜੇ ਤਿੰਨੇ ਅਕਲੀਤੀ ਭਾਈ ਨੇ ਪਿੰਡ ਮੋਹਨਵਾਲੀ ਦੇ ਵਿੱਚ, ਉਹਨਾਂ ਦੀਆਂ ਗੁਫ਼ਤਗੂ ਸੁਣੀਆਂ, ਉਹਨਾਂ ਨੇ ਪੁਰਾਣੀਆਂ ਯਾਦਾਂ ਸ਼ੇਅਰ ਕੀਤੀਆਂ ਔਰ ਉਹਨਾਂ ਨੇ ਆਪਣੇ ਜਿਹੜੇ ਮੌਜੂਦਾ ਇਸ ਵੇਲੇ ਇੱਥੇ ਹਾਲਾਤ ਨੇ ਉਹ ਵੀ ਦੱਸੇ ਨੇ ਕਿ ਸਾਨੂੰ ਕੀ ਕੀ ਮਸਾਇਲ ਦਾ ਸਾਹਮਣਾ ਹੈ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।